ਅਗਲੀ ਖਬਰ ਦੇ ਵੱਲ ਵਧੀਏ ਸ਼ਰਮਾ ਜੀ, ਤੇ ਗੱਲ ਕਰੀਏ ਕਿਸਾਨੀ ਦੀ। ਪਰ ਅੱਜ ਵਾਲੀ ਖਬਰ ਕਿਸਾਨਾਂ ਨੂੰ ਝਟਕਾ ਦੇਊਗੀ। ਥੋੜੇ ਨਹੀਂ, ਕੋਈ 5 ਲੱਖ ਨਹੀਂ, 7 ਲੱਖ ਨਹੀਂ, 10 ਨਹੀਂ, 12, ਪੰਜਾਬ ਦੇ 15 ਲੱਖ, ਖਬਰ ਕਹਿ ਰਹੀ ਹੈ ਪੰਜਾਬ ਦੇ 15 ਲੱਖ ਕਿਸਾਨਾਂ ਨੂੰ ਮੋਦੀ ਨੇ 6000 ਵਾਲੀ ਸਕੀਮ ਦੇ ਵਿੱਚੋਂ ਬਾਹਰ ਕੱਢ ਦਿੱਤਾ ਜੀ। ਪ੍ਰਵੀਨ ਜੀ, ਜਦੋਂ ਆਧਾਰ ਨਾਲ ਜੋੜਿਆ ਜਾ ਰਿਹਾ ਸੀਗਾ ਮਤਲਬ ਕਿਸਾਨੀ ਖਾਤਿਆਂ ਨੂੰ, ਜਾਂ ਫਰਦਾਂ ਮੰਗੀਆਂ ਜਾ ਰਹੀਆਂ ਸੀਗੀਆਂ, ਉਹਦੇ ਨਾਲ ਜੋੜਿਆ ਜਾ ਰਿਹਾ ਸੀਗਾ, ਤਦ ਉਸ ਸਮੇਂ ਵੀ ਕੁਝ ਕਿਸਾਨ ਜਥੇਬੰਦੀਆਂ ਨੇ ਇਸ ਗੱਲ ਨੂੰ ਲੈ ਕੇ ਚਿੰਤਾ ਪ੍ਰਗਟਾਈ ਸੀ ਕਿ ਹੁਣ ਭਾਈ ਤੁਹਾਨੂੰ ਕਿਸਾਨ ਵੀ ਨਹੀਂ ਮੰਨਣਾ ਸਰਕਾਰਾਂ ਨੇ। ਜੀ, ਤੇ ਉਹ ਪਹਿਲੂ ਹੁਣ ਸਾਹਮਣੇ ਆਉਣ ਲੱਗੇ ਨੇ, ਕਿਉਂਕਿ ਜਦੋਂ ਆ ਜਿਹੜਾ ਫਾਰਮੂਲਾ ਹੈ ਉਹਦੇ ਵਿੱਚ ਸਿੱਧਾ ਸਿੱਧਾ ਇਹ ਹੈ ਕਿ ਪ੍ਰਵੀਨ ਜੀ, ਆਪਣੇ ਪੰਜਾਬ ਦੇ ਅੰਦਰ ਅਜੇ ਵੀ 60-70% ਪਰਿਵਾਰ ਉਹ ਨੇ ਜਿਨ੍ਹਾਂ ਦੇ ਅੰਦਰ ਜ਼ਮੀਨਾਂ ਦੀ ਵੰਡ ਨਹੀਂ ਹੋਈ ਜੀ। ਜ਼ਮੀਨ ਅਜੇ ਵੀ ਦਾਦਿਆਂ ਦੇ ਨਾਂ ਤੇ ਬੋਲਦੀ ਆ, ਹੈਗੀ ਆ ਜ਼ਮੀਨ ਅਜੇ ਵੀ ਬਜ਼ੁਰਗਾਂ ਦੇ ਨਾਂ ਤੇ ਬੋਲਦੀ ਆ। ਅੱਗੇ ਉਹਨਾਂ ਦੇ 4 ਮੁੰਡੇ ਹੋ ਗਏ, 4 ਮੁੰਡਿਆਂ ਦੇ ਅੱਗੇ 2-2 ਨਿਆਣੇ ਹੋ ਗਏ। ਸੋ ਉਹ ਜ਼ਮੀਨ ਐ ਵੰਡੀ ਗਈ, ਪਰ ਚੱਲੀ ਜਾਂਦੀ ਆ ਇੱਕੋ ਨਾਂ ਤੇ ਅਜੇ ਵੀ। ਸੋ ਆਪਣੇ ਆਪਣਾ ਹਿੱਸਾ ਵੰਡ ਕੇ ਉੱਥੇ ਖੇਤੀ ਕਰੀ ਜਾਂਦੇ ਨੇ। ਹੁਣ ਉਸ ਹਿਸਾਬ ਨਾਲ ਜਿਹੜਾ ਜਿੰਨੀ ਖੇਤੀ ਕਰ ਰਿਹਾ ਸੀ, ਉਹਦੇ ਹਿਸਾਬ ਨਾਲ ਉਹ ਉਸ ਤੇ ਦੱਸਦਾ ਸੀ ਕਿ ਭਾਈ ਮੈਂ 3 ਏਕੜ 'ਚ ਖੇਤੀ ਕਰਦਾ, ਮੈਂ 2 ਏਕੜ 'ਚ ਖੇਤੀ ਕਰਦਾ। ਉਹਦੇ ਹਿਸਾਬ ਨਾਲ ਉਹਨਾਂ ਦੇ ਖਾਤਿਆਂ 'ਚ, ਚਾਹੇ ਉਹ ਸਰਕਾਰ ਦੀਆਂ ਯੋਜਨਾਵਾਂ ਦਾ ਹਿੱਸਾ ਆਉਂਦਾ, ਚਾਹੇ ਉਹ ਸਬਸਿਡੀਆਂ ਆਉਂਦੀਆਂ ਨੇ, ਚਾਹੇ ਨਰਿੰਦਰ ਮੋਦੀ ਵਾਲੀ ਯੋਜਨਾ ਕਿ ਸਾਲ 'ਚ 3 ਵਾਰ 2-2000 ਦੇ ਕੇ 6000 ਰੁਪਇਆ ਦੇਣਾ। ਸੋ ਇਹ ਤਾਂ ਸਿਰਫ ਇੱਕ ਯਾਦ ਕਰਾਉਣ ਲਈ ਆ। ਮਤਲਬ 2000 ਨਾਲ ਭਲਾ ਨਹੀਂ ਹੋਣ ਲੱਗਿਆ ਕਿਸਾਨਾਂ ਦੀਆਂ ਜਿੰਨੀਆਂ ਦਿੱਕਤਾਂ ਨੇ, ਜਿੰਨੀਆਂ ਉਹਨਾਂ ਦੀਆਂ ਮੁਸ਼ਕਲਾਂ ਨੇ। ਸੋ ਪਰ ਇੱਕ ਦੱਸਣ ਲਈ ਹੈ ਕਿ ਲਓ ਜੀ, ਅਸੀਂ ਤੁਹਾਨੂੰ ਇਹ ਸਹਾਇਤਾ ਵੀ ਦਿੰਦੇ ਹਾਂ। ਸੋ ਉਹ ਉੱਦਾਂ ਉਹਨਾਂ ਨੂੰ ਸਹਾਇਤਾ ਮਿਲਦੀ ਸੀ। ਹੁਣ ਜਦੋਂ ਇਹ ਪਹਿਲੂ ਆਇਆ ਕਿ ਨਹੀਂ, ਇਹਨੂੰ ਆਧਾਰ ਨਾਲ ਜੋੜੋ, ਆਧਾਰ ਨਾਲ ਜੋੜਨ ਦਾ ਜਿਹੜਾ ਪੈਮਾਨਾ ਹੈ ਸਰਕਾਰ ਦਾ, ਉਹ ਪੈਮਾਨਾ ਪ੍ਰਵੀਨ ਜੀ ਇਸ ਹਵਾਲੇ ਤੋਂ ਦਰੁਸਤ ਹੈ ਕਿ ਜੇਕਰ ਤੁਸੀਂ ਕਿਸੇ ਸਾਬਕਾ ਮੰਤਰੀ ਰਹੇ ਹੋ, ਸਾਬਕਾ MLA ਰਹੇ ਹੋ, ਕਿਸੇ ਸੰਵਿਧਾਨਕ ਅਹੁਦੇ ਤੇ ਰਹੇ ਹੋ, ਜਾਂ ਪੰਚ ਸਰਪੰਚ ਰਹੇ ਹੋ, ਤਾਂ ਤੁਸੀਂ ਇਹ ਯੋਜਨਾ ਦਾ ਲਾਭ ਨਹੀਂ ਲੈ ਸਕਦੇ। ਠੀਕ ਹੈ। ਜਾਂ ਤੁਸੀਂ ਕਿਸੇ ਸਰਕਾਰੀ ਵੱਡੇ A ਗ੍ਰੇਡ ਅਹੁਦਿਆਂ ਤੇ ਰਹੇ ਹੋ ਤੇ ਤੁਸੀਂ ਉਹਦੇ ਨਾਲ ਕੋਈ ਚੰਗੀ ਨੌਕਰੀ ਕਰ ਰਹੇ ਹੋ, ਜਾਂ ਤੁਸੀਂ ਮੰਨ ਲਓ ਪੈਨਸ਼ਨ ਤੁਹਾਨੂੰ 10,000 ਤੋਂ ਵੱਧ ਮਿਲਦੀ ਆ, ਫਿਰ ਤੁਸੀਂ ਇਹ ਯੋਜਨਾ ਦਾ ਲਾਭ ਨਹੀਂ ਲੈ ਸਕਦੇ। ਪਰ ਹੁਣ ਜਿਹੜਾ ਆਧਾਰ ਲਿੰਕ ਵਾਲਾ ਪਹਿਲੂ ਆਇਆ, ਉੱਥੇ ਆਧਾਰ ਤੁਹਾਡਾ ਖਾਰਜ ਹੋ ਜਾਂਦਾ, ਤੁਹਾਡੇ ਨਾਂ ਤੇ ਜ਼ਮੀਨ ਹੀ ਨਹੀਂ ਬੋਲਦੀ। ਤੇ ਉਹ ਰਿਕਾਰਡ ਹੁਣ ਚੌਥਾ ਫਿਲਟਰ ਲਾਇਆ, ਡਿਜੀਟਲ ਫਿਲਟਰ ਲਾਏ ਜਾ ਰਹੇ ਨੇ ਸਰਕਾਰ ਵੱਲੋਂ ਆਧਾਰ ਲਿੰਕ ਤੋਂ ਬਾਅਦ। ਤੇ ਜਦੋਂ ਚੌਥਾ ਫਿਲਟਰ ਲਾਇਆ ਤਾਂ ਦੇਸ਼ ਭਰ ਦੇ ਵਿੱਚ ਮਤਲਬ ਕਿ ਪੰਜਾਬ ਦੀ ਗਿਣਤੀ ਜਿਹੜੀ ਆਈ, ਉਹ 15 ਲੱਖ ਕਿਸਾਨਾਂ ਦੀ ਛੁੱਟੀ ਹੋ ਗਈ। ਇਹਦੇ ਵਿੱਚੋਂ ਲੋ ਮੈਂ ਅੰਕੜੇ ਤੁਹਾਡੇ ਸਾਹਮਣੇ ਰੱਖਦਾ ਕਿ 6 ਮਹੀਨਿਆਂ 'ਚ 1.86 ਕਰੋੜ ਰੁਪਏ, 1.86 ਕਰੋੜ ਕਿਸਾਨ ਘੱਟ ਹੋ ਗਏ। ਠੀਕ ਹੈ, ਦੇਸ਼ ਭਰ ਦੇ, ਸਮੁੱਚੇ ਦੇਸ਼ ਦੇ ਵਿੱਚ ਚੌਥਾ ਡਿਜੀਟਲ ਫਿਲਟਰ ਜਦੋਂ ਸਰਕਾਰ ਨੇ ਲਾਇਆ ਤਾਂ ਉਹਦੇ ਨਾਲ ਜਿਹੜੇ ਕਿਸਾਨਾਂ ਨੂੰ 6000 ਰੁਪਇਆ ਸਾਲ ਦਾ ਮਿਲਦਾ ਸੀ ਪੂਰੇ ਮੁਲਕ ਦੇ ਵਿੱਚ, ਉਹਨਾਂ ਦੀ ਗਿਣਤੀ ਪਿਛਲੇ 6 ਮਹੀਨਿਆਂ ਦੇ ਦਰਮਿਆਨ ਹੀ ਲਗਭਗ 2 ਕਰੋੜ ਘਟ ਗਈ। 1 ਕਰੋੜ 86 ਲੱਖ ਕਿਸਾਨਾਂ ਦੀ ਕਮੀ ਆਈ ਆ। ਜਿਹੜੀ 11ਵੀਂ ਕਿਸ਼ਤ ਹੁਣ ਇਸ ਯੋਜਨਾ ਤਹਿਤ ਮਿਲੀ ਆ, ਉਹਦਾ ਲਾਭ 10 ਕਰੋੜ 45 ਲੱਖ ਮਤਲਬ ਕਿ ਕਿਸਾਨਾਂ ਨੂੰ ਮਿਲਿਆ। ਠੀਕ ਹੈ। ਤੇ ਜਿਹੜਾ ਮਤਲਬ ਕਿ ਉਹ ਤੋਂ ਅੱਗੇ ਆ ਕੇ 12ਵੀਂ ਕਿਸ਼ਤ ਮਿਲੀ, ਉਹਦੇ ਵਿੱਚ 8 ਕਰੋੜ 58 ਲੱਖ ਮਤਲਬ ਕਿ ਇਹਦੇ ਵਿੱਚ ਬਾਹਰ ਹੋ ਗਏ। ਸੋ ਇਸ ਹਵਾਲੇ ਨਾਲ ਸਮਝੋ ਕਿ ਇਹ ਕਿਸਾਨ ਸਨਮਾਨ ਨਿਧੀ ਜਿਹੜੀ ਮਤਲਬ ਕਿ ਲਾਭ ਵਾਲੀ ਯੋਜਨਾ, ਉਹਨਾਂ ਦੀ ਗਿਣਤੀ ਘਟ ਕੇ 8 ਕਰੋੜ 58 ਲੱਖ ਰਹਿ ਗਈ। ਉਹਦੇ ਵਿੱਚੋਂ ਉਹ ਸਾਰੇ ਬਾਹਰ ਕਰ ਦਿੱਤੇ ਗਏ। ਸੋ ਇਸ ਹਵਾਲੇ ਨਾਲ ਜਦੋਂ ਆਪਾਂ ਦੇਖਦੇ ਹਾਂ ਤਾਂ ਇਹਦੇ ਵਿੱਚ ਤੁਸੀਂ ਦੇਖੋ ਕਿ ਜਿਹੜੀ ਇਹ ਯੋਜਨਾ ਮੈਂ ਦੇਖ ਰਿਹਾ ਸੀ, ਚੌਥਾ ਫਿਲਟਰ ਲੱਗਣ ਤੋਂ 58 ਲੱਖ ਕਿਸਾਨਾਂ ਦੀ ਗਿਣਤੀ ਘਟ ਗਈ। ਜੀ। ਸੋ ਕਿਤੇ ਉਹ ਗਿਣਤੀ ਮਤਲਬ ਕਿ ਪਹਿਲਾਂ 10 ਕਰੋੜ 45 ਲੱਖ ਸੀ, ਕਿਤੇ ਹੁਣ 8 ਕਰੋੜ 58 ਲੱਖ ਰਹਿ ਗਈ। ਸੋ ਉਹਦੇ ਵਿੱਚੋਂ ਸਿੱਧੀ ਉਹ ਗਿਣਤੀ ਘਟਣ ਦਾ ਨਤੀਜਾ ਹੈ ਕਿ ਉਹਦੇ ਵਿੱਚ ਪੰਜਾਬ ਵੀ ਆ ਗਿਆ। 15 ਲੱਖ ਦੇ ਕਰੀਬ ਜਿਹੜੇ ਕਿਸਾਨ ਘਟੇ ਨੇ, ਉਹਨਾਂ ਸੂਬਿਆਂ ਦੀ ਗਿਣਤੀ ਵੀ 5 ਤੋਂ ਕਰੀਬ ਹੈ। ਜਿਵੇਂ ਆਪਾਂ ਪੰਜਾਬ ਦੀ ਗੱਲ ਕਰੀਏ, ਪੰਜਾਬ ਦੇ 14,58,000 ਤੋਂ ਵੱਧ ਕਿਸਾਨ ਇਸ ਯੋਜਨਾ ਤੋਂ ਬਾਹਰ ਹੋ ਗਏ। 14,88,760 ਕਿਸਾਨਾਂ ਨੂੰ ਇਸ ਯੋਜਨਾ ਤੋਂ ਬਾਹਰ ਕਰ ਦਿੱਤਾ ਗਿਆ। ਲਗਭਗ 15 ਲੱਖ ਕਿਸਾਨ ਹੁਣ ਇਸ ਯੋਜਨਾ ਤੋਂ ਪੰਜਾਬ ਦੇ ਬਾਹਰ ਨੇ। ਇਸੇ ਤਰ੍ਹਾਂ ਕੇਰਲਾ ਦੇ ਵੀ 14.5 ਲੱਖ ਤੋਂ ਵੱਧ ਬਾਹਰ ਹੋ ਗਏ। ਰਾਜਸਥਾਨ ਦੇ ਵੀ 14,29,000 ਤੋਂ ਵੱਧ ਕਿਸਾਨ ਬਾਹਰ ਹੋ ਗਏ। ਉੜੀਸਾ ਦੇ ਵੀ 11 ਲੱਖ ਤੋਂ ਵੱਧ ਕਿਸਾਨ ਬਾਹਰ ਹੋ ਗਏ। ਮਹਾਰਾਸ਼ਟਰ ਦੇ ਵੀ 11 ਲੱਖ ਦੇ ਕਰੀਬ ਕਿਸਾਨ ਇਸ ਯੋਜਨਾ ਤੋਂ ਬਾਹਰ ਹੋ ਗਏ। ਇਸੇ ਤਰ੍ਹਾਂ ਤਾਮਿਲਨਾਡੂ ਦੇ 10 ਲੱਖ ਦੇ ਕਰੀਬ 9,85,000। ਇਸੇ ਤਰ੍ਹਾਂ ਝਾਰਖੰਡ ਦੇ 9,38,000। ਇਸੇ ਤਰ੍ਹਾਂ ਗੁਜਰਾਤ ਦੇ 7 ਲੱਖ ਦੇ ਕਰੀਬ ਕਿਸਾਨ। ਇਸੇ ਤਰ੍ਹਾਂ ਛੱਤੀਸਗੜ੍ਹ ਦੇ 6,65,000 ਦੇ ਕਰੀਬ। ਇਸੇ ਤਰ੍ਹਾਂ ਜੰਮੂ ਕਸ਼ਮੀਰ ਦੇ 6.5 ਲੱਖ ਦੇ ਕਰੀਬ ਕਿਸਾਨ।
ਸੋ ਇਹ ਸਾਰੇ ਹੁਣ ਇਹ ਗੁਜਰਾਤ 'ਚ ਵੋਟਾਂ ਵੀ ਪੈ ਲੀਆਂ, ਹਿਮਾਚਲ 'ਚ ਵੋਟਾਂ ਵੀ ਪੈ ਲੀਆਂ, ਉਹ ਤੋਂ ਬਾਅਦ ਇਹ ਲਿਸਟ ਬਾਹਰ ਆ ਰਹੀ ਹੈ। ਸੋ ਇਹ ਯੋਜਨਾ ਸਮਝਣ ਦੀ ਲੋੜ ਹੈ ਕਿ ਪੰਜਾਬ ਦੇ 14,88,760 ਕਿਸਾਨਾਂ ਨੂੰ ਇਸ ਯੋਜਨਾ 'ਚੋਂ ਬਾਹਰ ਕੀਤਾ ਗਿਆ, ਜਿਹਦਾ ਪੈਮਾਨਾ ਆਪਾਂ ਜਿਵੇਂ ਗੱਲ ਕਰ ਰਹੇ ਹਾਂ ਕਿ ਉਹਦੇ ਵਿੱਚ ਜਿਹੜੇ ਤੁਸੀਂ ਸੰਵਿਧਾਨਕ ਕਿਸੇ ਅਹੁਦੇ ਤੇ ਹੋ ਤਾਂ ਤੁਸੀਂ ਇਹ ਯੋਜਨਾ ਦਾ ਲਾਭ ਨਹੀਂ ਲੈ ਸਕਦੇ। ਜੇਕਰ ਤੁਸੀਂ ਮੌਜੂਦਾ ਜਾਂ ਸਾਬਕਾ MLA ਹੋ, ਮੰਤਰੀ ਹੋ, MP ਹੋ, ਮੇਅਰ ਹੋ, ਪੰਚਾਇਤ ਮੈਂਬਰ ਹੋ, ਤੁਸੀਂ ਫਿਰ ਯੋਜਨਾ ਦਾ ਲਾਭ ਨਹੀਂ ਲੈ ਸਕਦੇ। ਜੇਕਰ ਤੁਸੀਂ ਕੇਂਦਰ ਜਾਂ ਸੂਬੇ ਸਰਕਾਰ ਦੇ ਮੌਜੂਦਾ ਕਿਸੇ ਅਹੁਦੇ ਤੇ ਰਹੇ ਹੋ ਜਾਂ ਮੰਨ ਲਓ ਤੁਸੀਂ ਛੁੱਟੀ ਤੇ ਹੋ ਪਰ ਕਰਮਚਾਰੀ ਹੋ ਕੇਂਦਰ ਜਾਂ ਸੂਬਾ ਸਰਕਾਰ ਦੇ ਸਿੱਧੇ ਸਰਕਾਰੀ, ਤਾਂ ਤੁਸੀਂ ਇਹ ਯੋਜਨਾ ਦਾ ਲਾਭ ਨਹੀਂ ਲੈ ਸਕਦੇ। ਇਸੇ ਤਰ੍ਹਾਂ ਜੇਕਰ ਤੁਸੀਂ ਮਤਲਬ ਕਿ 10,000 ਤੋਂ ਵੱਧ ਪੈਨਸ਼ਨ ਧਾਰਕ ਹੋ ਤਾਂ ਵੀ ਤੁਸੀਂ ਇਸ ਯੋਜਨਾ ਦਾ ਲਾਭ ਨਹੀਂ ਲੈ ਸਕਦੇ। ਸੋ ਹੁਣ ਆਪਣੇ ਜਿਹੜੇ ਕਿਸਾਨ ਪਰਿਵਾਰਾਂ ਦੇ ਨਾਂ ਤੇ ਜ਼ਮੀਨ ਬੋਲਦੀ ਆ, ਮੰਨ ਲਓ ਸਰਕਾਰੀ ਨੌਕਰੀ ਕਰਦੇ ਨੇ ਜੀ, ਤਾਂ ਉਹ ਯੋਜਨਾ ਤੋਂ ਬਾਹਰ ਹੋ ਗਏ। ਜੇਕਰ ਕੋਈ ਰਿਟਾਇਰਡ ਫੌਜੀ ਆ ਉਹਦੇ ਨਾਂ ਤੇ ਜ਼ਮੀਨ ਬੋਲਦੀ ਆ ਤਾਂ ਉਹ ਬਾਹਰ ਹੋ ਗਏ, ਜਾਂ ਕਿਸੇ ਹੋਰ ਉਹਦੇ ਤੋਂ ਰਿਟਾਇਰਡ ਨੇ ਤਾਂ ਉਹਨਾਂ ਦੇ ਨਾਂ, ਜਿਹੜੇ ਪੰਚ ਸਰਪੰਚ ਨੇ ਹੁਣ ਆਧਾਰ ਦੇ ਲਿੰਕ ਨਾਲ ਉਹ ਬਾਹਰ ਹੋ ਗਏ। ਸੋ ਫਿਰ ਉਹ ਤੋਂ ਬਾਅਦ ਸਭ ਤੋਂ ਵੱਡਾ ਖੱਪਾ ਜਿਹੜਾ ਪੈ ਰਿਹਾ ਉਹ ਇਸ ਕਾਰਨ ਪੈ ਰਿਹਾ ਕਿ ਜ਼ਮੀਨਾਂ ਹੀ ਉਹਨਾਂ ਦੇ ਨਾਂ ਤੇ ਨਹੀਂ ਬੋਲਦੀਆਂ, ਪਰ ਉਹ ਕਰ ਰਹੇ ਨੇ ਖੇਤੀ ਉਹੀ। ਸੋ ਇਸ ਲਈ ਹੁਣ ਇਸ ਪਹਿਲੂ ਤੇ ਵੀ ਹੁਣ ਇੰਤਕਾਲ ਨਵੇਂ ਚੜਾਉਣੇ ਪੈਣਗੇ, ਉਹ ਸਾਰਾ ਕੁਝ ਜਾਨੂੰ ਸਮਾਂ ਲੱਗੂਗਾ, ਜਾਨੂੰ ਪਤਾ ਨਹੀਂ ਕਿੰਨੇ ਮਹੀਨੇ ਲੰਘ ਜਾਣ। ਸੋ ਇਹ ਇਕੱਲਾ ਇਸ ਯੋਜਨਾ ਦਾ ਮਸਲਾ ਨਹੀਂ ਹੈ, ਕਿਸਾਨਾਂ ਨੂੰ ਇਹਦੇ ਨਾਲ ਮਿਲਣ ਵਾਲੀਆਂ ਹੋਰ ਜਿਹੜੀਆਂ ਉਹਨਾਂ ਦੀ ਹੱਕੀ ਯੋਜਨਾ ਨੇ, ਜਿਹੜੀਆਂ ਸਬਸਿਡੀਆਂ ਨੇ, ਉਹਨਾਂ ਤੇ ਵੀ ਅਸਰ ਪੈਣਾ। ਸੋ ਇਹ ਉਸੇ ਤਰ੍ਹਾਂ ਦੀ ਗੱਲ ਹੈ ਜਿਵੇਂ ਪੰਜਾਬ ਸਰਕਾਰ ਕਹਿੰਦੀ ਸੀ ਲਾਲ ਲਕੀਰ, ਇਹ ਲਾਲ ਲਕੀਰ ਹੈ, ਇਹ ਨਰਿੰਦਰ ਮੋਦੀ ਨੇ ਹੁਣ ਲਾਲ ਲਕੀਰ ਮਾਰੀ ਹੈ। ਸੋ ਨਰਿੰਦਰ ਮੋਦੀ ਨੇ ਇਹ ਚੌਥਾ ਡਿਜੀਟਲ ਫਿਲਟਰ ਲਵਾ ਕੇ ਆਧਾਰ ਕਾਰਡ ਨਾਲ ਲਿੰਕ ਕਰਾ ਕੇ ਜਿਹੜਾ ਇਹ ਖੇਡ ਰਚਿਆ, ਉਹਦੇ ਨਾਲ ਆਮ ਕਿਸਾਨ ਵੀ ਪ੍ਰਭਾਵਿਤ ਹੋ ਗਏ ਤੇ ਪੰਜਾਬ ਦੇ 15 ਲੱਖ ਕਿਸਾਨ ਇਸ ਯੋਜਨਾ ਚੋਂ ਬਾਹਰ ਹੋ ਗਏ, ਜਿਨ੍ਹਾਂ ਨੂੰ ਸਾਲਾਨਾ 6,000 ਰੁਪਇਆ ਮਤਲਬ ਕਿ ਸਾਲ ਦਾ 6,000 ਰੁਪਇਆ ਮਿਲਦਾ। ਜੀ 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 ਬਿਲਕੁਲ ਬਿਲਕੁਲ ਸ਼ਰਮਾ ਜੀ, ਚੋਣਾਂ ਹੋਣ ਤੋਂ ਪਹਿਲਾਂ ਹੋਰ ਲੋਲੀਪੌਪ ਤੇ ਜਦੋਂ ਹੋ ਗਈਆਂ ਫਿਰ ਹੋਰ। ਇਹ ਜਦੋਂ ਚੋਣਾਂ ਤੋਂ ਪਹਿਲਾਂ ਇਹ ਕਿਸ਼ਤਾਂ ਪਾਉਂਦੇ ਆ ਨਾ ਉਹ 2-2 ਹਜ਼ਾਰ ਵਾਲੀਆਂ, ਉਹ ਇੱਕ ਤਰੀਕੇ ਨਾਲ ਰਿਸ਼ਵਤ ਹੀ ਹੈ। ਪ੍ਰਵੀਨ ਜੀ, ਪੰਜਾਬ ਦੇ ਸਿਰਫ 17 ਲੱਖ ਕਿਸਾਨਾਂ ਨੂੰ ਇਹ ਲਾਭ ਮਿਲਦਾ ਸੀ ਜੀ ਜੀ, ਤੇ ਉਹਦੇ ਵਿੱਚੋਂ ਹੁਣ ਜੇ 15 ਲੱਖ ਦੇ ਕਰੀਬ ਬਾਹਰ ਹੋ ਗਏ ਤਾਂ 2 ਲੱਖ ਕਿਸਾਨਾਂ ਨੂੰ ਮਿਲਣਾ। ਬਿਲਕੁਲ 2 ਲੱਖ। ਤੇ ਹੁਣ ਹਿਸਾਬ ਲਾ ਲਓ, ਮਤਲਬ ਕੀ ਇਹ ਅੰਦੋਲਨ ਦੀ ਪੀੜ ਹੈ, ਉਹਦਾ ਨਤੀਜਾ ਤਾਂ ਨਹੀਂ। ਜੀ ਜੀ ਬਿਲਕੁਲ।